ਚੜ੍ਹਦੇ ਪੰਜਾਬ 'ਚੋਂ ਬਹੁਤ ਸਾਰੇ ਮਿੱਤਰ ਪਿਆਰੇ ਇੱਥੇ ਪੰਜਾਬ ਆਉਂਦੇ ਨੇ, ਗੁਰਦੁਆਰੇ ਰਹਿਣ ਜਾਂਦੇ ਨੇ, ਲਾਹੌਰ ਘੁੰਮਣ ਵਾਸਤੇ ਆਉਂਦੇ ਨੇ ਸਾਰੇ ਸ਼ਹਿਰਾਂ ਨੂੰ। ਅਤੇ ਉਹ ਕਹਿੰਦੇ ਸੀ ਯਾਰ ਕਿ ਕਿਤੇ ਉਹ ਵੇਲਾ ਵਾਪਸ ਆ ਜਾਏ ਨਾ 47 ਤੋਂ ਪਹਿਲੇ ਵਾਲਾ, ਅਤੇ ਅਸੀਂ ਫਿਰ ਆਜ਼ਾਦ ਘੁੰਮੀਏ, ਲਾਹੌਰ ਆਈਏ, ਦਿਲ ਕਰੇ ਤੁਹਾਡਾ ਦਿਲ ਕਰੇ ਤੁਸੀਂ ਅੰਮ੍ਰਿਤਸਰ ਆਓ ਅਤੇ ਚੰਡੀਗੜ੍ਹ ਆਓ, ਹੈ ਨਾ। ਅਤੇ ਉਹ ਜਨਾਬ ਮੈਨੂੰ ਲੱਗਦਾ ਕਿ ਜਿਹੜਾ ਉਹ ਖਾਬ ਜਿਹੜਾ ਹੈ, ਉਹ ਵਿਸ਼ ਜਿਹੜੀ ਹੈ ਨਾ ਦੋਨਾਂ ਪਾਸੇ ਦੇ ਪੰਜਾਬੀਆਂ ਦੀ ਪੂਰੀ ਹੋਣ ਵਾਲੀ ਹੈ। ਅਤੇ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਲਹਿੰਦੇ ਦੇ ਨਾਲ ਮਿਲਣ ਵਾਲਾ ਹੈ ਅਤੇ ਪਾਕਿਸਤਾਨ ਦਾ ਹਿੱਸਾ ਬਣਨ ਵਾਲਾ ਹੈ। ਆ ਮੈਨੂੰ ਨਾ ਮੇਰੀ ਛਟੀ ਹਿੱਸ ਕਹਿ ਰਹੀ ਹੈ ਔਰ ਬੜੀ ਜਲਦੀ ਹੋ ਜਾਣਾ। ਅਤੇ ਪੰਜਾਬੀਓ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਅਸੀਂ ਬੜੀ ਜਲਦੀ ਜਿਹੜਾ ਨਾ ਇਨਸ਼ਾਅੱਲਾ ਇੱਕ ਹੋਣ ਵਾਲੇ ਹਾਂ। ਅਤੇ ਫਿਰ ਦੇਖਿਆ ਜੇ ਅਸੀਂ ਇਹਨਾਂ ਦਾ ਹਾਲ ਕੀ ਕਰਦੇ ਹਾਂ ਇੰਡੀਆ ਦਾ। ਕੋਈ ਵੀ ਜਿਹੜਾ ਬੰਦਾ ਹੈ ਜਿਹੜਾ ਚਲਾਕੀ ਕਰਦਾ ਹੈ, ਜਿਹੜਾ ਆਪਣੇ ਆਪ ਨੂੰ ਬੜਾ ਸ਼ਾਤਰ ਸਮਝਦਾ, ਬੜਾ ਤੇਜ਼ ਸਮਝਦਾ ਨਾ, ਉਹਦੇ ਨਾਲ ਅਸੀਂ ਨਿਬੜ ਲਾਂਗੇ। ਪੰਜਾਬੀਆਂ ਨੂੰ ਅਜੇ ਜਾਣਦੇ ਨਹੀਂ ਤੁਸੀਂ। ਪੰਜਾਬੀ ਜਿਹੜਾ ਭੂਤਰਿਆ ਨਾ ਉਹ ਬਹੁਤ ਭੈੜਾ। ਅਤੇ ਜਦੋਂ ਚੜ੍ਹਦੇ ਅਤੇ ਲਹਿੰਦੇ ਵਾਲੇ ਦੋਨੇ ਪੰਜਾਬੀ ਰਲ ਗਏ ਨਾ, ਯਕੀਨ ਕਰੋ ਕਿ ਬਹੁਤ ਮਾੜਾ ਹੋਣਾ ਤੁਹਾਡੇ ਨਾਲ। ਤੁਹਾਡੇ ਕੋਲ ਸਿਰਫ ਮਕਾਰੀਆਂ ਨੇ ਜਾਂ ਤੁਸੀਂ ਸਿਰਫ ਸਾਜ਼ਿਸ਼ਾਂ ਕਰ ਸਕਦੇ ਹੋ, ਤੁਹਾਡੇ ਕੋਲ ਹੋਰ ਕੋਈ ਸ਼ੈ ਨਹੀਂ। ਸਾਡੇ ਕੋਲ ਜਜ਼ਬਾ ਹੈ, ਪੰਜਾਬੀ ਕਦੀ ਨਹੀਂ ਡਰਿਆ। ਤੁਸੀਂ ਹਿਸਟਰੀ ਵੇਖ ਲਓ, ਤਵਾਰੀਖ ਨੂੰ ਚੁੱਕ ਕੇ ਵੇਖ ਲਓ, ਹਮੇਸ਼ਾ ਪੰਜਾਬੀ ਨੇ ਜਿਹੜਾ ਨਾ ਮਜ਼ਾਮਤੀ ਕਿਰਦਾਰ ਅਦਾ ਕੀਤਾ। ਅਤੇ ਉਹ ਮਜ਼ਾਮਤੀ ਕਿਰਦਾਰ ਵੀ ਐਸਾ ਕਿ ਐਸੀ ਤੈਸੀ ਭੇਜ ਦਿੰਦਾ। ਉਹ ਸਾਰੇ ਜਿਹੜੇ ਬੜੇ ਬੜੇ ਮਾਣ ਨੇ ਨਾ ਉਹ ਸਾਰੇ ਤੋੜ ਕੇ ਰੱਖ ਦਿੰਦਾ। ਅਤੇ ਅਸੀਂ ਬਹੁਤ ਜਲਦੀ ਇਕੱਠੇ ਹੋ ਰਹੇ ਹਾਂ, ਮਿਲਾਂਗੇ, ਜੱਫੀਆਂ ਪਾਵਾਂਗੇ ਅਤੇ ਚੜ੍ਹਦਾ ਪੰਜਾਬ ਵੀ ਲਹਿੰਦੇ ਦਾ ਹਿੱਸਾ ਹੋਏਗਾ। ਦੁਬਾਰਾ ਤੋਂ ਇੱਕ ਪੰਜਾਬ ਹੋਏਗਾ। ਫਿਰ ਭਾਵੇਂ ਉੱਧਰ ਲਾਹੌਰ ਆਉਣ ਅਤੇ ਭਾਵੇਂ ਫੈਸਲਾਬਾਦ ਆਉਣ, ਲੈਲਪੁਰ ਜਿਹਨੂੰ ਕਹਿੰਦੇ ਹਾਂ ਅਸੀਂ, ਅਤੇ ਭਾਵੇਂ ਮੁਲਤਾਨ ਆਉਣ, ਅਤੇ ਭਾਵੇਂ ਅਸੀਂ ਅੰਮ੍ਰਿਤਸਰ ਜਾਈਏ, ਭਾਵੇਂ ਬਠਿੰਡੇ ਜਾਈਏ, ਭਾਵੇਂ ਅਸੀਂ ਚੰਡੀਗੜ੍ਹ ਜਾਈਏ, ਜਿੱਥੇ ਦਿਲ ਕਰੇ ਉੱਥੇ ਜਾਵਾਂਗੇ। ਹੁਣ ਰੋਕ ਕੇ ਵਿਖਾਵੇ ਕੋਈ, ਬਸ ਥੋੜ੍ਹਾ ਜਿਹਾ ਟਾਈਮ ਹੈ। ਚੰਗਾ ਵੇਲਾ ਆਉਣ ਵਾਲਾ ਹੈ। ਸਾਰਿਆਂ ਨੂੰ ਮੈਂ ਐਡਵਾਂਸ ਖੁਸ਼ਖਬਰੀ ਦੇ ਰਿਹਾ।